Apple issues 2 fresh Pegasus-like spyware alerts in India. ਇੱਕ ਉਹਨਾਂ ਦੇ ਵਿੱਚ ਇਲਤਜਾ ਮੁਫਤੀ ਹੈ, ਇਹ ਜਿਹੜੀ ਸਾਬਕਾ ਜੰਮੂ ਕਸ਼ਮੀਰ ਦੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਹੈ, ਉਸ ਦੀ ਡਾਟਰ ਹੈ, ਔਰ ਦੂਸਰੀ ਡਿਡ ਪੁਸ਼ਪਰਾਜ ਦੇਸ਼ਪਾਂਡੇ, ਇਹ ਫਾਊਂਡਰ ਹੈ ਸਮਰਿੱਧ ਭਾਰਤ ਫਾਊਂਡੇਸ਼ਨ। ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਡਿਵਾਈਸ ਹੈ ਉਹ ਅੰਡਰ ਮਰਸਨਰੀ ਅਟੈਕ ਹੈ, ਔਰ ਇਹ ਉਹਨਾਂ ਨੇ ਜਿਹੜਾ ਐਪਲ ਦਾ ਹਮੇਸ਼ਾ ਹੀ ਹੁੰਦਾ ਕਿ ਵੀ ਇਹ ਸਟੇਟ ਬੈਕਡ ਅਟੈਕ ਹੈ, ਔਰ ਉਹਨਾਂ ਨੇ ਇਸ ਦੇ ਉੱਤੇ ਉਹਨਾਂ ਨੂੰ ਵਾਰਨ ਕੀਤਾ ਹੈ। ਮਾਈ ਫੋਨ ਹੈਜ਼ ਬੀਨ ਹੈਕਡ ਬਾਈ ਪੈਗਾਸਸ, ਸੇਜ਼ PDP ਚੀਫ ਮਹਿਬੂਬਾ ਮੁਫਤੀ's daughter. Iltija Mufti also accuses BJP of snooping on women leaders who do not toe their line. ਕਿ ਇਹ ਔਰਤਾਂ ਦੇ ਉੱਤੇ ਖਾਸ ਤੌਰ ਤੇ ਜਿਹੜੇ ਉਹਨਾਂ ਦੀ ਲਾਈਨ ਨੂੰ ਨਹੀਂ ਲੈਂਦੇ, ਉਹਨੇ ਕਿਹਾ ਵੀ ਮੈਨੂੰ ਇਹ ਵਾਰਨਿੰਗ ਆਈ ਹੈ। ਪੁਸ਼ਪਤੀ ਦੇਸ਼ਪਾਂਡੇ ਫਾਊਂਡਰ ਸਮਰਿੱਧ ਭਾਰਤ ਫਾਊਂਡੇਸ਼ਨ ਨੇ ਵੀ ਕਿਹਾ which says on its website it works to forge progressive coalitions. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਇਜ਼ਰਾਈਲੀ ਖੁਫੀਆ ਏਜੰਸੀ ਮੁਸਾਦ ਕੋਲੋਂ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਖਰੀਦੇ ਗਏ ਪੈਗਾਸਸ ਸਪਾਈਵੇਅਰ ਨੂੰ ਸਿਆਸੀ ਵਿਰੋਧੀਆਂ ਦੀ ਖੁਫੀਆ ਜਾਣਕਾਰੀ ਲੈਣ ਲਈ ਇਸਤੇਮਾਲ ਕਰ ਰਹੀਆਂ ਹਨ। ਇਸ ਬਾਰੇ ਐਪਲ ਵੱਲੋਂ 2 ਸ਼ਖਸੀਅਤਾਂ ਨੂੰ ਅਲਰਟ ਜਾਰੀ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਭੈੜੇ ਬੰਦੇ ਮਿਲਦੇ ਨੇ ਤੇ ਭੈੜੀਆਂ ਗੱਲਾਂ ਹੀ ਕਰਦੇ ਨੇ, ਭੈੜੇ ਸਮਝੌਤੇ ਹੁੰਦੇ ਨੇ, ਭੈੜੇ ਐਕਸ਼ਨ ਨਿਕਲਦੇ ਨੇ। ਸੋ ਪੰਜਾਬੀ 'ਚ ਕਹਿੰਦੇ ਨੇ ਇੱਕ ਕਰੇਲਾ ਦੂਜਾ ਨਿੰਮ ਚੜ੍ਹਿਆ, ਦੋਵੇਂ ਹੀ ਉਸ ਕਿਸਮ ਦੇ। ਸੋ ਅਸੀਂ ਮੋਸਾਦ ਦਾ ਜਦੋਂ ਜ਼ਿਕਰ ਕਰਦੇ ਹਾਂ, ਇਜ਼ਰਾਈਲ ਦੀ ਖੁਫੀਆ ਏਜੰਸੀ ਦਾ, ਔਰ ਜੋ ਕੁਛ ਅੱਜ ਕੱਲ੍ਹ ਗਜ਼ਾ 'ਚ ਚੱਲ ਰਿਹਾ, ਹੁਣ ਪਿਛਲੇ ਕੱਲ੍ਹ ਤਾਂ ਉਹਨਾਂ ਨੇ ਗਜ਼ਾ ਵਾਲਿਆਂ ਨੂੰ, ਸ਼ਹਿਰ ਵਾਲਿਆਂ ਨੂੰ ਹੀ ਨੋਟਿਸ ਦਿੱਤਾ ਵੀ ਸਭ ਖਾਲੀ ਕਰ ਦਿਓ। ਲਗਾਤਾਰਤਾ ਨਾਲ ਬੰਬ ਅਟੈਕ ਹਸਪਤਾਲਾਂ ਤੇ ਸਕੂਲਾਂ ਤੇ ਬੇਗੁਨਾਹ ਮਾਰੇ ਜਾ ਰਹੇ ਨੇ। ਔਰ ਉਸੇ ਹੀ ਮੋਸਾਦ ਦੀਆਂ ਨੀਤੀਆਂ ਦੇ ਤਹਿਤ ਵੈਸਟ ਬੈਂਕ ਦੇ ਵਿੱਚ ਵੀ ਜਿਹੜੇ ਇਜ਼ਰਾਈਲੀ ਸੈਟਲਰ ਨੇ, ਜਿਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਹਥਿਆਰਾਂ ਦੇ ਨਾਲ ਪੂਰਾ ਲੈਸ ਕੀਤਾ ਹੋਇਆ, ਉਹ ਫਲਸਤੀਨੀਆਂ ਦੇ ਉੱਤੇ ਜ਼ੁਲਮ ਢਾ ਰਹੇ ਨੇ, ਕਿਉਂਕਿ ਅਲਟੀਮੇਟਲੀ ਇਹ ਉੱਥੋਂ ਵੀ ਉਹਨਾਂ ਨੂੰ ਭਜਾਉਣ ਦੀ ਲਾਈਨ ਹੀ ਹੈ। ਔਰ ਇਹੀ ਨੀਤੀਆਂ ਟੈਕਟਿਕ ਮੋਸਾਦ ਦੀਆਂ ਜੋ ਕਿ ਉਹਨਾਂ ਨੇ ਫਲਸਤੀਨੀਆਂ ਨੂੰ ਡਿਸਪੋਜ਼ੈਸ ਕੀਤਾ, ਉਹਨਾਂ ਦਾ ਇਲਾਕੇ 'ਤੇ ਕਬਜ਼ਾ ਜਿਹੜਾ ਲਗਾਤਾਰ ਕਰ ਰਹੇ ਨੇ, ਔਰ ਦੂਜੇ ਪਾਸੇ ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਬਦਨਾਮ ਵੀ ਕਰ ਰਹੇ ਨੇ। ਇਹੀ ਸਾਰੇ ਤੌਰ ਤਰੀਕੇ ਟੈਕਟਿਕ ਇਹਨਾਂ ਨੇ ਇੰਡੀਅਨ ਏਜੰਸੀ ਰਾਅ ਨੂੰ ਵੀ ਦਿੱਤੇ। ਜੂਨ 84 ਦੇ ਵਿੱਚ ਵੀ ਮੋਸਾਦ ਦੀ ਟ੍ਰੇਨਿੰਗ ਦਾ ਜ਼ਿਕਰ ਹੈ। ਜਿਹੜੀਆਂ ਟਾਰਚਰ ਟੈਕਨੀਕਸ ਨੇ ਪੰਜਾਬ ਪੁਲਿਸ ਔਰ ਇੰਡੀਅਨ ਸਿਕਿਉਰਿਟੀ ਦਸਤਿਆਂ ਦੀਆਂ, ਉਹ ਵੀ ਇਹਨਾਂ ਦੇ ਰਾਹੀਂ ਹੀ ਮੋਸਾਦ ਰਾਹੀਂ ਟ੍ਰੇਨਡ ਹੁੰਦੇ ਨੇ। ਔਰ ਜਿਹੜੀ ਇੱਕ ਖਬਰ ਪਿਛਲੇ ਵਰੇ ਦੇ ਵਿੱਚ ਕਾਫੀ ਪੋਪੂਲਰ ਹੋ ਕੇ ਸਾਹਮਣੇ ਆਈ, ਔਰ ਇਸ ਨੂੰ ਈਵਨ ਇੱਕ ਦੁਨੀਆ ਭਰ ਦਾ ਜਿਹੜਾ ਵੱਡਾ ਨੈਟਵਰਕ ਇੰਡੀਪੈਂਡੈਂਟ ਪੱਤਰਕਾਰਾਂ ਦਾ ਸੀ, ਜਿਨ੍ਹਾਂ ਦੇ ਵਿੱਚ ਦਾ ਵਾਇਰ ਨਿਊਜ਼ ਪੋਰਟਲ ਵੀ ਸ਼ਾਮਲ ਸੀ ਸਿਧਾਰਥ ਵਰਦਰਾਜਨ ਦੇ ਥੱਲੇ, ਔਰ ਉਹਨਾਂ ਨੇ ਇਹ ਇੰਕਸ਼ਾਫ ਕੀਤਾ ਸੀ, ਔਰ ਇਹ ਕੇਸ ਬਾਅਦ ਸੁਪਰੀਮ ਕੋਰਟ ਤੱਕ ਵੀ ਗਿਆ ਕਿ ਮੋਸਾਦ ਨੇ ਇੰਡੀਆ ਨੂੰ ਜਾਂ ਰਾਅ ਨੂੰ ਇੱਕ ਸਪਾਈ ਮਾਲਵੇਅਰ, ਜਸੂਸੀ ਵਾਲਾ ਜਿਹੜਾ ਸਟੱਫ ਵੇਚਿਆ, ਜਿਹਦਾ ਨਾਮ ਪੈਗਾਸਸ ਹੈ। ਔਰ ਇਹ ਪੈਗਾਸਸ ਜਿਹੜਾ ਹੈ ਉਹ ਕਿਤੇ ਵੀ ਬੈਠੇ ਕਿਸੇ ਦੇ ਫੋਨ ਦੇ ਵਿੱਚ ਸੈੱਟ ਕੀਤਾ ਜਾ ਸਕਦਾ ਹੈ, ਉਹਦੇ ਕੰਪਿਊਟਰ ਡਿਵਾਈਸ 'ਚ ਪਾਇਆ ਜਾ ਸਕਦਾ ਹੈ, ਉਹਦੇ ਨਾਲ ਕੈਮਰਾ ਵੀ ਔਨ ਹੋ ਜਾਂਦਾ ਹੈ, ਉਹਦੇ ਨਾਲ ਤੁਹਾਡੀ ਆਵਾਜ਼ ਵੀ ਹੁੰਦੀ, ਤੁਹਾਡੇ ਬੈੱਡਰੂਮ ਤੋਂ ਲੈ ਕੇ ਤੁਹਾਡੀ ਹਰ ਚੀਜ਼ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਹੈ ਕਿਸੇ ਪਾਸਿਓਂ, ਉਹ ਦੂਸਰੇ ਪਾਸੇ ਵੀ ਰਿਕਾਰਡ ਹੋ ਰਹੀ ਹੈ। ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਪੈਗਾਸਸ ਹੈ, ਬਹੁਤ ਸਾਰੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਸੀ, ਉਹਨਾਂ ਦੇ ਵਿੱਚ ਈਵਨ ਪੰਜਾਬੀ ਪੱਤਰਕਾਰ ਭੁਪਿੰਦਰ ਸਿੰਘ ਸੱਜਣ, ਜਿਹੜੇ ਆਪਣਾ ਪੰਜਾਬ ਦੇ ਲਈ ਨੇ, ਆਪਣਾ ਸਾਂਝਾ ਪੰਜਾਬ, ਉਹ ਵੀ ਸਨ। ਜੇ ਮੈਂ ਗਲਤ ਨਾ ਹੋਵਾਂ ਤੇ ਪਹਿਰੇਦਾਰ ਜਿਹੜੀ ਅਖਬਾਰ ਜਿਨ੍ਹਾਂ ਦੇ ਵਿਚਾਰੇ ਹੁਣ ਉਹ ਬਿਮਾਰ ਚੱਲ ਰਹੇ ਨੇ, ਉਹਨਾਂ ਦਾ ਭਲਾ ਜਿਹਾ ਨਾਂ ਹੈ, ਮੈਨੂੰ ਯਾਦ ਆ ਜਾ, ਹੀਰਾ, ਉਹ ਵੀ ਇਸ ਦਾ ਸ਼ਿਕਾਰ ਸਨ। ਪਰ ਵੱਡੇ ਵੱਡੇ ਇਸ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਔਰ ਦੂਸਰੇ ਵੀ। ਔਰ ਇਹ ਕਿਉਂਕਿ ਇੱਕਦਮ ਕੇਸ ਬੜਾ ਹੋਇਆ ਕਿ ਬਈ ਇਹ ਤਾਂ ਇਵੇਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਤਾਂ ਨਾ ਲਿਆ ਜਾ ਸਕਦਾ, ਨਾ ਵੇਚਿਆ ਜਾ ਸਕਦਾ। ਕੇਸ ਸੁਪਰੀਮ ਕੋਰਟ 'ਚ ਗਿਆ, ਉਹ ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਜੁਡੀਸ਼ਰੀ ਹੁਣ ਇਹਨਾਂ ਦੇ ਨਾਲ ਹੀ ਲੱਗੀ ਹੋਈ, ਉਹ ਦਬਾ ਦਿੱਤਾ। ਹੁਣ ਅੱਜ ਇਹ ਖਬਰ ਦੁਬਾਰਾ ਇਸ ਲਈ ਮੈਂ ਇਹ ਡਿਸਕਸ ਕਰ ਰਿਹਾ ਕਿਉਂਕਿ
ਬਹੁਤ ਸਾਰੇ ਜਿਹੜੇ ਫੋਨ ਨੇ ਉਹ ਐਪਲ ਡਿਵਾਈਸਿਸ ਨੇ ਤੇ ਐਪਲ ਦਾ ਦਾਵਾ ਇਹ ਹੈ ਕਿ ਵੀ ਉਹਨਾਂ ਦੇ ਵਿੱਚ ਕੋਈ ਵੀ ਜਿਹੜਾ ਹੈ ਉਹ ਘੁਸਪੈਠ ਨਹੀਂ ਕਰ ਸਕਦਾ ਜਾਂ ਉਹਨਾਂ ਨੂੰ ਬ੍ਰੇਕ ਇਨ ਨਹੀਂ ਕਰ ਸਕਦਾ। ਔਰ ਹੁਣ ਜਦੋਂ ਕੋਈ ਕੋਸ਼ਿਸ਼ ਕਰਦਾ ਹੈ, ਜਿਵੇਂ ਪੈਗਾਸਸ ਵਾਲੇ ਕਰ ਰਹੇ ਨੇ ਤੇ ਐਪਲ ਵਾਲੇ ਜਿਨ੍ਹਾਂ ਦੇ ਫੋਨਾਂ ਦੇ ਵਿੱਚ ਯਤਨ ਹੋ ਰਿਹਾ ਉਹਨਾਂ ਨੂੰ ਅਲਰਟ ਨੋਟਿਸ ਭੇਜ ਦਿੰਦੇ ਨੇ। ਜਿਵੇਂ ਇਹਨੂੰ ਤੁਸੀਂ ਇਵੇਂ ਹੀ ਸਮਝੋ ਜਿਵੇਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜੇ ਇੰਡੀਅਨ ਏਜੰਸੀਆਂ ਨੇ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਔਰ ਜਿਨ੍ਹਾਂ ਨੂੰ ਖਤਰਾ ਸੀ ਜਿਹੜੇ ਉਹਨਾਂ ਦੇ ਰਡਾਰ ਤੇ ਸੀ ਉਹਨਾਂ ਨੂੰ ਡਿਊਟੀ ਟੂ ਵਾਰਨ ਨੋਟਿਸ ਭੇਜਿਆ ਕਿ ਵੀ ਆਪਣਾ ਪ੍ਰਬੰਧ ਕਰ ਲਓ, ਤੁਸੀਂ ਵੀ ਜਿਹੜਾ ਇਸ ਨਿਸ਼ਾਨੇ ਤੇ ਹੋ। ਹੁਣ ਐਪਲ ਨੇ 2 ਸ਼ਖਸੀਅਤਾਂ ਨੂੰ ਇਹ ਵਾਰਨਿੰਗ ਭੇਜੀ ਹੈ ਕਿ ਵੀ ਤੁਹਾਡੀਆਂ ਡਿਵਾਈਸ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਹਨਾਂ ਦੇ ਇਹ ਖਬਰਾਂ ਜਿਹੜੀਆਂ ਨੇ PTI ਨੇ ਵੀ ਖਬਰ ਦਿੱਤੀ ਹੈ ਔਰ ਈਵਨ ਇਹਨਾਂ ਦੀ ਹਿੰਦੂ ਬਿਊਰੋ ਦੀ ਵੀ ਹੈ। ਐਪਲ ਇਸ਼ੂਜ਼ 2 ਫਰੈਸ਼ ਪੈਗਾਸਸ ਲਾਈਕ ਸਪਾਈਵੇਅਰ ਅਲਰਟਸ ਇਨ ਇੰਡੀਆ। ਇਹ ਸਪਾਈਵੇਅਰ ਅਲਰਟ ਭੇਜੇ ਨੇ। ਇੱਕ ਉਹਨਾਂ ਦੇ ਵਿੱਚ ਇਲਤਜਾ ਮੁਫਤੀ ਹੈ, ਇਹ ਜਿਹੜੀ ਸਾਬਕਾ ਜੰਮੂ ਕਸ਼ਮੀਰ ਦੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਹੈ, ਉਸ ਦੀ ਡਾਟਰ ਹੈ। ਔਰ ਇਹ ਐਡਲਟ ਜਿਹੜੀ ਇਲਤਜਾ ਮੁਫਤੀ ਪੂਰਾ ਇਹੀ ਨਹੀਂ ਕਿ ਸਿਰਫ ਉਹ ਡਾਟਰ ਹੈ ਮਹਿਬੂਬਾ ਮੁਫਤੀ ਦੀ, ਉਹਨਾਂ ਦੀ ਮੀਡੀਆ ਐਡਵਾਈਜ਼ਰ ਵੀ ਹੈ ਔਰ ਬਹੁਤ ਸਾਰਾ ਜਿੰਨੀਆਂ ਖਬਰਾਂ ਜਾਂ ਜੋ ਵੀ ਡੀਲ ਸੋਸ਼ਲ ਮੀਡੀਆ ਦੇ ਨਾਲ ਵੀ ਔਰ ਪੋਲੀਟੀਕਲ ਆਰਗੇਨਾਈਜੇਸ਼ਨਸ ਨਾਲ ਵੀ ਉਹ ਕਰਦੀ ਹੈ। ਸੋ ਇੱਕ ਉਹਨਾਂ ਨੇ ਈਵਨ ਇੰਡੀਪੈਂਡੈਂਟਲੀ ਵੀ ਇਹ ਪ੍ਰੈਸ ਨਾਲ ਗੱਲ ਕੀਤੀ ਕਿ ਮਾਈ ਫੋਨ ਹੈਜ਼ ਬੀਨ ਹੈਕਡ ਬਾਈ ਪੈਗਾਸਸ ਸੇਜ਼ PDP ਚੀਫ ਮਹਿਬੂਬਾ ਮੁਫਤੀਜ਼ ਡਾਟਰ। ਇਲਤਜਾ ਮੁਫਤੀ ਆਲਸੋ ਐਕਿਊਜ਼ਸ BJP ਆਫ ਸਨੂਪਿੰਗ ਔਨ ਵਿਮਨ ਲੀਡਰਸ ਹੂ ਡੂ ਨਾਟ ਟੋ ਦੇਅਰ ਲਾਈਨ। ਕਿ ਇਹ ਔਰਤਾਂ ਦੇ ਉੱਤੇ ਖਾਸ ਤੌਰ ਤੇ ਜਿਹੜੇ ਉਹਨਾਂ ਦੀ ਲਾਈਨ ਨੂੰ ਨਹੀਂ ਲੈਂਦੇ। ਉਹਨੇ ਕਿਹਾ ਵੀ ਮੈਨੂੰ ਇਹ ਵਾਰਨਿੰਗ ਆਈ ਹੈ। ਇਹਦੇ 'ਚ ਤਾਂ ਇੱਕੋ ਦਾ ਗੱਲ ਜ਼ਿਕਰ ਹੀ ਸੀ, ਪਰ ਇਹ ਜਿਹੜੀ ਦਾ ਹਿੰਦੂ ਬਿਊਰੋ ਦੀ ਖਬਰ ਹੈ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਲਤਜਾ ਮੁਫਤੀ ਮਹਿਬੂਬਾ ਮੁਫਤੀ ਦੀ ਡਾਟਰ ਉਹ ਔਰ ਦੂਸਰੀ ਡਿਡ ਪੁਸ਼ਪਰਾਜ ਦੇਸ਼ ਪਾਂਡੇ, ਇਹ ਫਾਊਂਡਰ ਹੈ ਸਮਰਿੱਧ ਭਾਰਤ ਫਾਊਂਡੇਸ਼ਨ। ਇਹ ਵੀ ਐਂਟਾਈ ਗਵਰਨਮੈਂਟ ਬਾਡੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਐਪਲ ਨੇ ਇਹ ਅਲਰਟ ਭੇਜਿਆ ਇਹਨਾਂ ਦੋਨਾਂ ਨੂੰ ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਜਿਹੜਾ ਡਿਵਾਈਸ ਹੈ ਉਹ ਅੰਡਰ ਮਰਸਨਰੀ ਅਟੈਕ ਹੈ। ਔਰ ਇਹ ਉਹਨਾਂ ਨੇ ਜਿਹੜਾ ਐਪਲ ਦਾ ਹਮੇਸ਼ਾ ਹੀ ਹੁੰਦਾ ਕਿ ਵੀ ਇਹ ਸਟੇਟ ਬੈਕਡ ਅਟੈਕ ਹੈ ਔਰ ਉਹਨਾਂ ਨੇ ਇਸ ਦੇ ਉੱਤੇ ਉਹਨਾਂ ਨੂੰ ਵਾਰਨ ਕੀਤਾ। ਔਰ ਦੋਨਾਂ ਦਾ ਇਹ ਕਹਿਣਾ ਕਿ ਵੀ ਇਹ ਅਸੀਂ ਇਹਦੇ ਬਾਰੇ ਕੀ ਕਰ ਸਕਦੇ ਹਾਂ, ਕਿਉਂਕਿ ਇਹਨੇ ਪੁਸ਼ਪਤੀ ਦੇਸ਼ ਪਾਂਡੇ ਫਾਊਂਡਰ ਸਮਰਿੱਧ ਭਾਰਤ ਫਾਊਂਡੇਸ਼ਨ ਨੇ ਵੀ ਕਿਹਾ which says on its website it works to forge progressive coalitions। ਸੋ ਜ਼ਾਹਰ ਹੈ ਐਂਟਾਈ BJP ਬਾਡੀ ਹੈ। ਔਰ ਐਪਲ ਸਪੋਕਸਮੈਨ ਨੇ ਇੰਡੀਆ 'ਚ ਹਾਲਾਂਕਿ ਇਸ ਦੇ ਉੱਤੇ ਡਾਇਰੈਕਟ ਕਮੈਂਟ ਤਾਂ ਨਹੀਂ ਕੀਤਾ ਕਿ ਵੀ ਇਹ ਕੀ ਹੈ, ਲੇਕਿਨ ਜਿਨ੍ਹਾਂ ਨੂੰ ਕੀਤਾ ਗਿਆ ਅਲਰਟ ਇਸ ਤੋਂ ਪਹਿਲਾਂ, ਕਿਉਂਕਿ ਪ੍ਰੀਵੀਅਸ ਡਾਕੂਮੈਂਟਡ ਇੰਸਟੈਂਸਿਸ ਵੀ ਨੇ ਕਿ ਬਹੁਤ ਮਹੀਨੇ ਪਹਿਲਾਂ ਲਾਸਟ ਡਾਕੂਮੈਂਟਡ ਇੰਸਟੈਂਸ ਸੀ ਪਿਛਲੇ ਅਕਤੂਬਰ ਦੇ ਵਿੱਚ ਜਦੋਂ ਐਪਲ ਡਿਵਾਈਸਿਸ ਨੇ ਜਿਹੜਾ ਇਹ ਵਾਰਨ ਕੀਤਾ ਸੀ ਵਰਦਰਾਜਨ ਔਰ ਆਨੰਦ ਮੈਗਨਾਇਲ ਸਾਊਥ ਏਸ਼ੀਆ ਐਡੀਟਰ ਆਰਗੇਨਾਈਜ਼ਡ ਕ੍ਰਾਈਮ ਔਰ ਦੂਸਰਿਆਂ ਨੂੰ ਵੀ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਸਾਡੇ ਸਿੱਖ ਐਕਟਿਵਿਸਟ ਨੂੰ ਵੀ ਕਿ ਜਿਹੜੀ ਗੱਲ ਤੁਸੀਂ ਜਿੱਥੇ ਵੀ ਬੋਲ ਰਹੇ ਹੋ ਜੋ ਲਿਖ ਰਹੇ ਹੋ ਉਹ ਕਿਤੇ ਨਾ ਕਿਤੇ ਰਿਕਾਰਡ ਹੋ ਰਹੀ ਹੈ। ਹਾਲਾਂ WhatsApp ਜਿਹੜਾ Facebook ਔਰ ਦੂਸਰਿਆਂ ਦਾ ਹੀ ਬਾਡੀ ਉਹਨਾਂ ਦਾ ਵੀ ਆਇਆ ਸੀ। ਐਲਨ ਮਸਕ ਨੇ ਜਿਹੜਾ ਉਹ ਟਵਿੱਟਰ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਕਿ ਜੀ ਇੰਡੀਆ ਨੇ ਕਿਹਾ ਹੁਣ ਜਦੋਂ ਤੁਸੀਂ WhatsApp ਤੇ ਗੱਲਬਾਤ ਕਰਦੇ ਹੋ ਇਹ ਆਉਂਦਾ ਹੈ ਕਿ ਵੀ ਇਹ ਐਨਕ੍ਰਿਪਟਡ ਹੈ ਔਰ ਉਹ ਕੋਈ ਹੋਰ ਤੁਹਾਡੀ ਆਵਾਜ਼ ਸੁਣ ਨਹੀਂ ਸਕਦਾ ਜਾਂ ਕਿਤੇ ਰਿਕਾਰਡ ਨਹੀਂ ਹੁੰਦਾ ਸਿਵਾਏ ਉਹਨਾਂ ਦੇ। ਤੇ ਇੰਡੀਆ ਨੇ ਐਲਨ ਮਸਕ ਨੂੰ ਕਿਹਾ ਸੀ ਕਿ ਜੀ ਸਾਨੂੰ ਇਹਦੇ ਦਿਓ ਕੋਡ ਵੀ ਅਸੀਂ ਇਹਨੂੰ ਤਾਂ ਕਿ ਦੇਖੀਏ। ਉਹਨੇ ਉਦੋਂ ਤਾਂ ਨਾ ਕਰਤੀ ਸੀ, ਉਹਨੇ ਕਿਹਾ ਜੀ ਮੈਂ ਬੰਦ ਕਰ ਦਿਆਂਗਾ ਇੰਡੀਆ 'ਚ ਜੇ ਲੋੜ ਹੋਈ, ਪਰ ਇਹ ਮੈਨੂੰ ਲੱਗਦਾ ਕੋਈ ਨਾ ਕੋਈ ਕੰਪਰੋਮਾਈਜ਼ ਅੰਦਰੂਨੀ ਹੋਇਆ ਹੋਣਾ। ਸੋ ਜਿਹੜੀ ਗੱਲ ਬਾਰ-ਬਾਰ ਸਾਹਮਣੇ ਆ ਰਹੀ ਹੈ ਅਸੀਂ ਇਹੀ ਕਹਾਂਗੇ ਕਿ ਭਾਈ ਇਹ ਹੁਣ ਕਿਸੇ ਹੱਦ ਤੱਕ ਵੀ ਇਹ ਬਿਲਕੁਲ ਨਾਜ਼ੀ ਸਟੇਟ ਬਣੀ ਹੋਈ ਹੈ। ਜੋ ਨਾਜ਼ੀ ਜਰਮਨੀ 1930s ਸੀ ਉਹ ਅੱਜ ਭਾਰਤ ਦਾ ਹਾਲ ਹੈ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।